ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਜੋ ਹੈਡਲਾਈਨਸ ਹੁੰਦੀਆਂ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਵਾ ਤੋਂ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਕਰਦੇ ਜੀ ਗੱਲਬਾਤ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਤੇ ਜੀ ਬਲਤੇਜ ਪੰਨੂ ਜੀ, ਪਹਿਲੇ ਤੇ ਦੱਸੋ ਕਿ ਤੁਸੀਂ ਆਸਟ੍ਰੇਲੀਆ ਦੇ ਦੌਰੇ ਤੇ ਹੋ ਅੱਜ ਕੱਲ੍ਹ, ਤੇ ਆਸਟ੍ਰੇਲੀਆ ਦੇ ਵਿੱਚ ਸਾਡੇ ਜਿਹੜਾ ਪੰਜਾਬੀਆਂ ਦਾ ਜਿਹੜਾ ਝੁਕਾਅ ਕਿੱਧਰ ਨੂੰ ਆ, ਕੀ ਹਾਲ ਉਹਨਾਂ ਦਾ, ਤੇ ਨਾਲ ਨਾਲ ਜਿਹੜੇ ਉਸ ਕੰਟਰੀ ਦੇ ਜਿਹੜੇ ਪਹਿਲੇ ਅਸਲ ਮਾਲਕ ਆ ਉਹਨਾਂ ਦੇ ਕੀ ਹਾਲਾਤ ਆ? ਇਸ ਤਰ੍ਹਾਂ ਹੈ ਜੀ ਕਿ ਇੱਥੇ ਪੰਜਾਬੀ ਜਿਹੜੇ ਨੇ ਜੀ ਉਹ ਕਾਫੀ ਇਹਨਾਂ ਦਿਨਾਂ ਦੇ ਵਿੱਚ ਪਹੁੰਚੇ ਨੇ ਜੀ। ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ ਦੇ ਉੱਤੇ ਜਦੋਂ ਦੀ ਕੁਝ ਇਮੀਗ੍ਰੇਸ਼ਨ ਜਿਹੜੀ ਹੈ ਜੀ ਉਹ ਖੁੱਲੀ ਆ, ਜਾਂ ਤੁਸੀਂ ਇਹ ਕਹਿ ਲਓ ਜੀ ਕਿ ਜਿਹੜੇ ਸਟੂਡੈਂਟ ਨੇ ਜਦੋਂ ਦੇ ਜ਼ਿਆਦਾ ਜਿਹੜੇ ਉਹ ਆਉਣ ਲੱਗੇ ਨੇ, ਉਦੋਂ ਤੋਂ ਜਿਹੜਾ ਹੈ ਜੀ ਇਹ ਕਾਫੀ ਪੰਜਾਬੀਆਂ ਦਾ ਇੱਕ ਜਿਹੜਾ ਜੀ ਡੈਸਟੀਨੇਸ਼ਨ ਜਿਹੜਾ ਬਣਿਆ। ਪੰਜਾਬੀ ਬੜੀ ਤਰੱਕੀ ਜਿਹੜੀ ਹੈ ਜੀ ਇੱਥੇ ਕਰ ਰਹੇ ਨੇ। ਰੈਸਟੋਰੈਂਟ ਬਿਜ਼ਨਸ ਦੇ ਵਿੱਚ ਬੜੇ ਨੇ ਜੀ, ਯੂਥ ਜਿਹੜੇ ਨੇ ਖਾਸ ਤੌਰ ਦੇ ਉੱਤੇ ਨਵੇਂ ਜਿਹੜੇ ਨੇ ਜੀ ਉਹ ਬੜੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹਨਾਂ ਬਿਜ਼ਨਸ ਦੇ ਵਿੱਚ ਆਏ ਨੇ। ਟੈਕਸੀ ਇੰਡਸਟਰੀ ਦੇ ਵਿੱਚ ਬੜੇ ਸਾਰੇ ਜਿਹੜੇ ਲੋਕ ਨੇ ਜੀ ਉਹ ਹੈਗੇ ਨੇ। ਤੋ ਜਿਹੜਾ ਤੁਸੀਂ ਗੱਲ ਪੁੱਛੀ ਹੈ ਜੀ, ਜਿਹੜੇ ਅਬਰੀਜਨਲ ਨੇ ਜੀ ਐਕਚੁਅਲੀ ਜਦੋਂ ਮੈਂ ਪਹਿਲੇ ਦਿਨ ਹੀ ਆਇਆ ਸੀਗਾ, ਉਸ ਦਿਨ ਮੈਂ ਦੇਖਿਆ ਜੀ ਕਿ ਖਾਸ ਕਿਸਮ ਦੇ ਲੋਕ ਕਿਉਂ ਬੈਠੇ ਨੇ। ਫਿਰ ਉਹਨਾਂ ਦੇ ਬਾਰੇ ਜਿਹੜਾ ਸਾਰਾ ਜਾਣਿਆ ਕਿ ਜਿਹੜੇ ਇਹ ਅਬਰੀਜਨਲ ਨੇ ਜੀ ਅਸਲ ਦੇ ਵਿੱਚ ਆਸਟ੍ਰੇਲੀਆ ਦੇ ਮਾਲਕ ਨੇ, ਪਰ ਇਹਨਾਂ ਨੂੰ ਇੱਕ ਖਾਸ ਤੁਸੀਂ ਕਹਿ ਲਓ ਜੀ ਜਿਹੜੀਆਂ ਹਦਾਇਤਾਂ ਦੇ ਮੁਤਾਬਕ, ਸਾਜ਼ਿਸ਼ ਦੇ ਮੁਤਾਬਕ ਜਿਹੜਾ ਜੀ ਇਹਨਾਂ ਨੂੰ ਨਸ਼ੇ ਵਗੈਰਾ ਪ੍ਰੋਵਾਈਡ ਕਰਤੇ ਜਾਂਦੇ ਨੇ, ਔਰ ਨਸ਼ਿਆਂ ਦੇ ਵਿੱਚ ਇਹ ਬਿਲਕੁਲ ਜਿਹੜਾ ਜੀ ਫੁੱਲ ਰਹਿੰਦੇ ਨੇ। ਔਰ ਹੌਲੀ ਹੌਲੀ ਸਹੀ ਇਹਨਾਂ ਦੀਆਂ ਜਿਹੜੀਆਂ ਅੱਗੋਂ ਪੀੜ੍ਹੀਆਂ ਨੇ ਜੀ ਉਹ ਸਮਾਪਤੀ ਵੱਲ ਨੂੰ ਠੀਕ ਉਸੇ ਤਰੀਕੇ ਦੇ ਨਾਲ ਜੀ, ਜਿਵੇਂ ਕੈਨੇਡਾ ਦੇ ਜਿਹੜੇ ਅਸਲ ਮਾਲਕ ਨੇ ਰੈਡ ਇੰਡੀਅਨਸ, ਉਹ ਜਿਹੜੀਆਂ ਜੀ ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਜੀ ਉਹ ਮੁੱਕ ਰਹੀਆਂ ਨੇ ਔਰ ਨਸ਼ੇ ਪੱਤੇ ਦੇ ਵਿੱਚ ਉਹ ਵੀ ਫੁੱਲ ਰਹਿੰਦੇ ਨੇ। ਮੈਨੂੰ ਇਹ ਲੱਗਿਆ ਜੀ ਕਿ ਅਬਰੀਜਨਲ, ਰੈਡ ਇੰਡੀਅਨ ਤੇ ਜਿਹੜੇ ਪੰਜਾਬ ਦੇ ਮਾਲਕ ਨੇ, ਸ਼ਾਇਦ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਧੱਕਿਆ ਜਾ ਰਿਹਾ। ਹਾਂ, ਇਹਨਾਂ ਜ਼ਰੂਰ ਹੈ ਥੋੜਾ ਜਿਹਾ ਇਹਨਾਂ ਅਬਰੀਜਨਲ ਤੇ ਰੈਡ ਇੰਡੀਅਨਸ ਦੇ ਨਾਲੋਂ ਜਿਹੜੇ ਜੀ ਵੱਖਰੀ ਗੱਲ ਇਹ ਆ ਕਿ ਗੁਰੂ ਨਾਨਕ ਸਾਹਿਬ ਦਾ ਕਈ 100 ਸਾਲ ਪਹਿਲਾਂ ਜਿਹੜਾ ਨਾ ਜੀ ਇੱਕ ਉਹਨਾਂ ਦੀ ਦੂਰ ਅੰਦੇਸ਼ੀ ਸੀ ਵੀ ਉੱਜੜ ਜਾਓ, ਉਹ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਵਸੇ ਨੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ, ਬਾਕੀ ਥਾਵਾਂ ਦੇ ਉੱਤੇ, ਉਹ ਇੱਕ ਤਸੱਲੀ ਵਾਲੀ ਗੱਲ ਜ਼ਰੂਰ ਹੈਗੀ ਹੈ ਜੀ ਵੀ ਸਿਰਫ ਜੇ ਪੰਜਾਬ ਦੇ ਵਿੱਚ ਹੁੰਦੇ ਤੇ ਹਾਲਾਤ ਤਾਂ ਸਾਡੇ ਵੀ ਅਬਰੀਜਨਲ ਤੇ ਰੈਡ ਇੰਡੀਅਨ ਤੋਂ ਘੱਟ ਨਹੀਂ ਹੈਗੇ। ਅਸਲ ਖੁਸ਼ੀ ਤਾਂ ਉੱਥੇ ਵੀ ਜਿਹੜੀ ਹੈ ਨਾ ਜੀ ਉਹ ਹੋ ਰਹੀ ਹੈ ਨਸ਼ਿਆਂ ਦੇ ਰੂਪ ਦੇ ਵਿੱਚ, ਇੱਕ ਜਿਹੜੀ ਉਹ ਸਾਜ਼ਿਸ਼ ਦੇ ਤਹਿਤ। ਤਾਂ ਮੈਨੂੰ ਇਹ ਜਿਹੜਾ ਸੀ ਨਾ ਜੀ ਅਬਰੀਜਨਲ ਜਿਹੜੇ ਸੀਗੇ ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਮਿਲ ਕੇ ਮੈਨੂੰ ਇਹ ਲੱਗਿਆ ਕਿ ਜਿਹੜੇ ਪੰਜਾਬ ਦੇ ਮਾਲਕ ਨੇ ਉਹਨਾਂ ਨੂੰ ਵੀ ਉਹਨਾਂ ਦਾ ਜਿਹੜਾ ਨਾ ਜੀ ਮਲਕੀਅਤ ਦਾ ਹੱਕ ਜਿਹੜਾ ਉਹ ਖੋਣ ਦੇ ਵਾਸਤੇ ਔਰ ਟਿਕਾਣੇ ਸਿਰ ਰੱਖਣ ਦੇ ਵਾਸਤੇ ਇਹਨਾਂ ਵਾਂਗੂ ਹੀ ਉਹਨਾਂ ਨੂੰ ਉਲਝਾ ਲਿਆ ਗਿਆ ਜੀ। ਹਾਂਜੀ ਜੀ, ਹੈ ਕੁਛ ਨਾ ਕੁਛ ਜਿਹੜਾ ਉਹ ਇਸੇ ਤਰ੍ਹਾਂ ਦਾ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੀ ਆ, ਉੱਥੇ ਵੀ ਹਾਲਾਤ ਜਿਹੜੇ ਇਹੋ ਜਿਹੇ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਿਹੜੇ ਭਾਜਪਾ ਤੇ ਅਕਾਲੀ ਦਲ ਆ, ਇਹਨਾਂ ਦੀ ਜਿਹੜੀ ਆ ਖੜਕਾ ਦੜਕਾ ਤੇ ਹੁੰਦਾ ਹੀ ਰਹਿੰਦਾ। ਤੇ ਹੁਣ ਕਹਿੰਦੇ ਬਟਾਲੇ ਦੇ ਵਿੱਚ ਆਪਸ ਵਿੱਚ ਭਿੜ ਪਏ ਜੀ। ਬਿਲਕੁਲ, ਇਹ ਤੁਸੀਂ ਇਹ ਕਹਿ ਲਓ ਕਿ ਚੋਣਾਂ ਤੋਂ ਪਹਿਲਾਂ ਅਗਾਊਂ ਤਿਆਰੀਆਂ ਦੇ ਰੂਪ ਦੇ ਵਿੱਚ ਹੀ ਲਿਆ ਜਾ ਸਕਦਾ ਜੀ। ਲੋਹੇ ਦਾ ਸ਼ਹਿਰ ਜਿਹੜਾ ਬਟਾਲਾ, ਉੱਥੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਅਕਾਲੀ ਤੇ ਭਾਜਪਾਈ ਜਿਹੜੇ ਜੀ ਉਹ ਇੱਕ ਦੂਜੇ ਦੇ ਕੱਪੜੇ ਜਿਹੜੇ ਜੀ ਉਹਨਾਂ ਨੇ ਪਾੜੇ, ਹੱਥੋਂ ਪਾਈ ਕੀਤੀ, ਹਵਾ ਦੇ ਵਿੱਚ ਬੰਦੂਕਾਂ, ਦਾਤਰ, ਕਿਰਪਾਨਾਂ ਜਿਹੜੀਆਂ ਸੀਗੀਆਂ ਉਹ ਇਹਨਾਂ ਨੇ ਲਹਿਰਾਈਆਂ, ਔਰ ਬੱਕਰੇ ਜਿਹੜੇ ਸੀ ਉਹ ਬੁਲਾਏ, ਜੰਮ ਕੇ ਗਾਲਾਂ ਜਿਹੜੀਆਂ ਸੀਗੀਆਂ ਉਹ ਕੱਢੀਆਂ, ਥੱਪੜੋ ਥੱਪੜੀ ਜਿਹੜੇ ਸੀ ਉਹ ਹੋਏ। ਭਾਵ ਕਿ ਕਸਰ ਜਿਹੜੀ ਆ ਕੋਈ ਛੱਡੀ ਨਹੀਂ ਦੋਨਾਂ ਨੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਸ਼ ਸਾਹਨੀ ਦੀਆਂ ਅੱਖਾਂ 'ਚ ਮਿਰਚਾਂ ਪਾਤੀਆਂ ਕਿਸੇ ਨੇ। ਅਕਾਲੀ ਦਲ ਦੇ ਵਰਕਰਾਂ ਨੇ ਜਗਦੀਸ਼ ਰਾਜ ਸਾਹਨੀ ਦੇ ਦਫ਼ਤਰ ਦੇ ਬਾਹਰ ਜਿਹੜੀ ਸੀ ਉਹ ਨਾਅਰੇਬਾਜ਼ੀ ਕੀਤੀ। ਜਵਾਬ ਦੇ ਵਿੱਚ ਭਾਜਪਾ ਵਰਕਰ ਜਿਹੜੇ ਉਹ ਵੀ ਪਿੱਛੇ ਨਹੀਂ ਰਹੇ, ਉਹਨਾਂ ਨੇ ਵੀ ਨਾਅਰੇਬਾਜ਼ੀ ਜਿਹੜੀ ਸੀ ਕੀਤੀ। ਸਾਹਨੀ ਨੂੰ ਬਾਹਰ ਆਉਂਦਿਆਂ ਦੇਖ ਕੇ ਜਿਹੜੇ ਅਕਾਲੀ ਸੀਗੇ ਜੀ ਉਹਨਾਂ ਨੇ ਲਾਲ ਮਿਰਚਾਂ ਵਾਲਾ ਪਾਊਡਰ ਉਹਦੇ ਉੱਤੇ ਸੁੱਟ ਦਿੱਤਾ, ਔਰ ਭਾਜਪਾ ਵਰਕਰ ਜਿਹੜੇ ਸੀਗੇ ਉਹ ਉਹਨਾਂ ਦੇ ਉੱਤੇ ਵੀ ਕੁਝ ਡਿੱਗਿਆ।
ਕੌਂਸਲ ਦੇ ਪ੍ਰਧਾਨ ਜਿਹੜਾ ਨਰੇਸ਼ ਮਹਾਜਨ ਸੀਗਾ, ਉਹਦੇ ਵੱਲੋਂ ਅਕਾਲੀ ਕੌਂਸਲਰਾਂ ਦੇ ਆਉਣ ਦੇ ਉੱਤੇ ਕੌਂਸਲ ਦੇ ਵਿੱਚ ਜਿਹੜੀ ਚੱਲ ਰਹੀ ਮੀਟਿੰਗ ਸੀਗੀ ਉਹਨੂੰ ਰੱਦ ਕਰਨ ਦੇ ਉੱਤੇ ਵਿਵਾਦ ਜਿਹੜਾ ਸੀ ਉਹ ਵਧਿਆ। ਅਕਾਲੀ ਕੌਂਸਲਰ ਤੇ ਸ਼ਹਿਰੀ ਪ੍ਰਧਾਨ ਜਿਹੜੇ ਸੀਗੇ ਜੀ ਉਹ ਇਹਦੇ ਤੋਂ ਨਾਰਾਜ਼ ਹੋ ਗਏ, ਜਿੱਥੋਂ ਇਹ ਮਾਮਲਾ ਵੱਧਦਾ ਜਿਹੜਾ ਸੀਗਾ ਜੀ ਕੱਪੜੇ ਪਾੜਨ ਤੇ ਹੱਥੋਂ ਪਾਈ ਥੱਪੜੋ ਥੱਪੜੀ ਹੋਣ ਤੱਕ ਜਿਹੜਾ ਜੀ ਉਹ ਪਹੁੰਚਿਆ। ਪੁਲਿਸ ਜਿਹੜੀ ਸੀ ਜੇ ਉਹ ਵਿੱਚ ਇਹਦੇ ਦਖਲ ਨਾ ਦਿੰਦੀ ਤਾਂ ਮਾਮਲਾ ਜਿਹੜਾ ਸੀਗਾ ਜੀ ਉਹ ਇੱਕ ਦੂਜੇ ਨੂੰ ਮਾਰਨ ਤੱਕ ਵੀ ਜਿਹੜਾ ਉਹ ਚਲੇ ਜਾਣਾ ਸੀਗਾ। ਭਾਜਪਾ ਦੇ 6 ਕੌਂਸਲਰ ਜਿਹੜੇ ਨੇ ਜਤਿੰਦਰ ਕਲਿਆਣ, ਨਵਨੀਤ ਅਬਰੋਲ, ਸੀਮਾ ਨੁਕਮਾ, ਮੋਨਿਕਾ ਸ਼ਰਮਾ, ਨੀਰੂ ਭੱਟੀ, ਇਹਨਾਂ ਨੇ ਆਪਣੇ ਪ੍ਰਧਾਨ ਦੇ ਉੱਤੇ ਤਾਨਾਸ਼ਾਹੀ ਵਾਲਾ ਰਵੱਈਆ ਜਿਹੜਾ ਉਹ ਅਪਣਾਉਣ ਦਾ ਗੰਭੀਰ ਦੋਸ਼ ਜਿਹੜਾ ਸੀਗਾ ਉਹ ਲਾਇਆ। ਭਾਜਪਾ ਨੇ ਹੰਗਾਮੇ ਦੇ ਵਾਸਤੇ ਅਕਾਲੀ ਆਗੂ ਜਿਹੜਾ ਲਖਬੀਰ ਸਿੰਘ ਲੋਧੀ ਨੰਗਲ ਉਹਨੂੰ ਜਿਹੜਾ ਸੀਗਾ ਉਹ ਜ਼ਿੰਮੇਵਾਰ ਠਹਿਰਾਇਆ। ਗੱਲ ਕਿਸੇ ਤਣ ਪੱਤਰ ਜਿਹੜੀ ਲੱਗੀ ਨਹੀਂ, ਪੁਲਿਸ ਨੇ ਵਿੱਚ ਪੈ ਕੇ ਥੱਪੜ ਥੁੱਪੜ ਜਿਹੜੇ ਸੀ ਉਹ ਹਟਾ ਦਿੱਤੇ। ਅਦਰਵਾਈਜ਼ ਜਿਹੜਾ ਸੀਗਾ ਜੀ ਉਹ ਅਜੇ ਤਣਾਅ ਦੇ ਵਿੱਚ ਜਿਹੜਾ ਜੀ ਉਹ ਮਾਹੌਲ ਹੈ, ਔਰ ਇਹ ਕਿਹਾ ਜਾ ਰਿਹਾ ਜੀ ਕਿ ਮਾਮਲਾ ਫੇਰ ਫਸ ਸਕਦਾ ਕਿਸੇ ਟਾਈਮ ਵੀ। ਮਤਲਬ ਕਿ ਟ੍ਰੇਲਰ ਦਿਖਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਕਿ ਅੰਦਰ ਜਿਹੜਾ ਸਾਰਾ ਕੁਝ ਠੀਕ ਨਹੀਂ ਹੈਗਾ। ਅੱਗੇ ਆਪਾਂ ਗੱਲ ਕਰੀਏ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਚੰਡੀਗੜ੍ਹ ਦੇ ਵਿੱਚ ਆ ਤੇ ਉਸ ਤੋਂ ਸ਼ੁਰੂ ਹੋਣ ਵਾਲੀਆਂ ਨੇ ਜੀ ਇੰਟਰਨੈਸ਼ਨਲ ਫਲਾਈਟਸ। ਤਾਂ 13 ਤਰੀਕ ਨੂੰ ਇਹਦਾ ਉਦਘਾਟਨ ਜਿਹੜਾ ਜੀ ਉਹ ਹੋਣਾ, ਔਰ ਉਦੋਂ ਬਾਅਦ ਸਵਾਲੀਆ ਚਿੰਨ੍ਹ ਜਿਹੜਾ ਵੱਡਾ ਇਹ ਹੈ ਨਾ ਜੀ ਲੱਗਿਆ ਹੋਇਆ ਕਿ ਇੱਥੋਂ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਨੇ ਉਹ ਚੱਲਣਗੀਆਂ। ਪਰ ਥੋੜਾ ਜਿਹਾ ਫਰਕ ਜਿਹੜਾ ਜੀ ਇਹਦਾ ਇਹ ਹੈ 에ਅਰਪੋਰਟ ਦਾ ਕਿ ਇਹ ਇੱਕ ਸੂਬੇ ਦਾ ਨਹੀਂਗਾ, 3 ਸੂਬਿਆਂ ਦਾ ਹੈ। ਬੇਸ਼ੱਕ ਬਹੁਤਾ ਪੈਸਾ ਇਹਦੇ ਵਿੱਚ ਪੰਜਾਬ ਦਾ ਲੱਗਾ, ਪਰ ਹਰਿਆਣੇ ਦਾ ਤੇ ਹਿਮਾਚਲ ਦਾ ਵੀ ਇਹਦੇ ਵਿੱਚ ਜਿਹੜਾ ਜੀ ਉਹ ਹਿੱਸਾ ਪੱਤੀ ਹੈਗਾ। ਤੋ ਇਸ ਕਰਕੇ ਦੂਜੇ ਜਿਹੜੇ ਸੂਬੇ ਨੇ ਉਹ ਵੀ ਪ੍ਰੈਸ਼ਰ ਜਿਹੜਾ ਨਾ ਜੀ ਉਹ ਰੱਖਣਗੇ ਕਿ ਇਸ 에ਅਰਪੋਰਟ ਤੋਂ ਉਡਾਣਾਂ ਜਿਹੜੀਆਂ ਨੇ ਉਹ ਛੇਤੀ ਸ਼ੁਰੂ ਹੋਣ। ਹੁਣ ਇਹ ਪਤਾ ਲੱਗਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੇ ਵਾਸਤੇ ਇੱਕ ਜਿਹੜਾ ਮੇਨ ਅਟਰੈਕਸ਼ਨ ਜਿਹੜਾ ਹੈ ਚੰਡੀਗੜ੍ਹ ਦਾ ਇੰਟਰਨੈਸ਼ਨਲ 에ਅਰਪੋਰਟ, ਇਹਦੇ ਉੱਤੋਂ ਬਕਾਇਦਾ ਤੌਰ ਦੇ ਉੱਤੇ ਜਿਹੜੀਆਂ ਫਲਾਈਟਸ ਨੇ ਜੀ 19 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ। ਸ਼ਹਿਰੀ ਹਵਾਬਾਜ਼ੀ ਵਿਭਾਗ ਜਿਹੜਾ ਜੀ ਉਹ ਇਹ ਦੱਸਦਾ ਹੈ ਕਿ ਜਿਹੜਾ ਮੋਦੀ ਹੋਰਾਂ ਦੇ ਨਵੇਂ ਟਰਮੀਨਲ ਦੇ ਵੱਲੋਂ ਉਦਘਾਟਨ ਕਰਨ ਤੋਂ ਬਾਅਦ 1 ਮਹੀਨਾ ਜਿਹੜੀਆਂ ਜੀ ਉਹ ਟਰਾਇਲ ਬੇਸ ਦੇ ਉੱਤੇ ਉਡਾਣਾਂ ਹੋਣਗੀਆਂ, ਔਰ ਇਸ ਤੋਂ ਬਾਅਦ ਹਵਾਈ ਅੱਡੇ ਤੋਂ ਜਿਹੜੀਆਂ ਜੀ ਵਿਸ਼ੇਸ਼ ਜਿਹੜੀਆਂ ਉਡਾਣਾਂ ਨੇ ਉਹ ਇੰਟਰਨੈਸ਼ਨਲ ਹੋ ਸਕਣਗੀਆਂ। ਜ਼ਿਆਦਾ ਯਾਤਰੀ ਥਾਈਲੈਂਡ ਤੇ ਦੁਬਈ ਦੇ ਮਿਲਣ ਦੀ ਉਮੀਦ ਹੈ। ਇਹਦੇ ਕਰਕੇ ਪਹਿਲਾਂ ਇਹਨਾਂ ਮੁਲਕਾਂ ਨੂੰ ਜਹਾਜ਼ ਜਿਹੜਾ ਉਡਾਏ ਜਾਣ ਦੀ ਸੰਭਾਵਨਾ ਜਿਹੜੀ ਉਹ ਕਹੀ ਜਾ ਰਹੀ ਹੈ। ਪਹਿਲੀ ਉਡਾਨ ਜਿਹੜੀ ਹੈ ਜੀ ਦੁਬਈ ਨੂੰ ਜਾਊਗੀ। ਇਹਦੇ ਨਾਲ ਹਵਾਈ ਅੱਡੇ ਦੇ ਉੱਤੇ ਮੋਹਾਲੀ ਵਾਲੇ ਪਾਸੇ ਬਣੇ ਨਵੇਂ ਟਰਮੀਨਲ ਤੋਂ ਡੋਮੈਸਟਿਕ ਤੇ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਨੇ ਜੀ ਉਹ ਸ਼ੁਰੂ ਹੋ ਜਾਣਗੀਆਂ। ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਇੱਕੋ ਟਰਮੀਨਲ ਦੇ ਉੱਤੇ ਡੋਮੈਸਟਿਕ ਤੇ ਇੰਟਰਨੈਸ਼ਨਲ ਜਿਹੜੀਆਂ ਹੋਣਗੀਆਂ, ਜਿਵੇਂ ਦਿੱਲੀ ਦੇ ਉੱਤੇ ਇੱਕੋ ਦੇ ਉੱਤੇ ਜਿਹੜੀਆਂ ਜੀ ਉਹ ਕਰ ਦਿੱਤੀਆਂ ਜਿਹੜੀਆਂ ਜੀ ਉਹ ਗਈਆਂ ਨੇ। ਇੰਡੀਗੋ 에ਅਰਲਾਈਨ ਜਿਹੜੀ ਹੈ ਜੀ ਉਹਨਾਂ ਨੇ ਜਿਹੜਾ ਉਹ ਦੱਸਿਆ ਕਿ ਇਹਨੂੰ ਬਕਾਇਦਾ ਤੌਰ ਦੇ ਉੱਤੇ ਪਰਮਿਸ਼ਨ ਜਿਹੜੀ ਮਿਲ ਗਈ ਆ ਤੇ 에ਅਰਲਾਈਨ ਜਿਹੜੀ ਆ ਉਹ ਚੰਡੀਗੜ੍ਹ ਤੋਂ ਦੁਬਈ ਦੇ ਵਾਸਤੇ ਜਿਹੜੀ ਆ ਜੀ ਉਹ ਪ੍ਰਵਾਨਗੀ ਉਹਨੇ ਮਿਲ ਗਈ ਆ। 1 ਮਹੀਨੇ ਦਾ ਜਿਹੜਾ ਟਰਾਇਲ ਸਮਾਂ ਆ ਉਹ ਖਤਮ ਹੋਣ ਤੋਂ ਬਾਅਦ ਪਹਿਲੀ ਉਡਾਨ ਜਿਹੜੀ ਆ ਜੀ ਉਹ ਇੰਡੀਗੋ ਦੀ ਹੋਊਗੀ, ਜਿਹੜੀ 19 ਅਕਤੂਬਰ ਨੂੰ ਚੰਡੀਗੜ੍ਹ ਦੇ 에ਅਰਪੋਰਟ ਦੇ ਉੱਤੇ ਜਿਹੜੀ ਆ ਜੀ ਉਹ ਪਹੁੰਚੂਗੀ। ਦੂਸਰੀ ਜਿਹੜੀ ਫਲਾਈਟ ਹੈ ਜੀ ਉਹ ਬਹੁਤ ਜਲਦੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੇ ਇੱਕ ਸਿੰਗਾਪੁਰ ਦੇ ਵਾਸਤੇ ਜਿਹੜੀ ਆ ਜੀ ਉਹ ਸ਼ੁਰੂ ਹੋਊਗੀ। 에ਅਰ ਅਰੇਬੀਆ ਜਿਹੜੀ ਆ ਜੀ ਉਹ ਚੰਡੀਗੜ੍ਹ ਤੋਂ ਦੁਬਈ ਦੇ ਵਾਸਤੇ ਸ਼ੁਰੂ ਹੋ ਸਕਦੀ ਹੈ ਛੇਤੀ, ਔਰ ਉਹਦੀ ਸਿਰਫ ਜਿਹੜੀ ਆ ਜੀ ਰੱਖਿਆ ਮੰਤਰਾਲੇ ਦੇ ਵੱਲੋਂ ਜਿਹੜੀ ਆ ਉਹ ਮਨਜ਼ੂਰੀ ਮਿਲਣੀ ਜਿਹੜੀ ਉਹ ਜ਼ਰੂਰੀ ਆ। ਇਹ ਸਮਝਿਆ ਜਾ ਰਿਹਾ ਕਿ ਅਗਲੇ ਸਾਲ ਤੋਂ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਨੇ ਜੀ ਉਹ ਤੁਰ ਸਕਦੀਆਂ ਨੇ। ਸਿੰਗਾਪੁਰ ਤੇ ਜਿਹੜੀ ਦੁਬਈ ਤੋਂ ਜਦੋਂ ਫਲਾਈਟ ਜਿਹੜੀਆਂ ਜੀ ਉਹ ਹੋ ਜਾਣਗੀਆਂ ਤਾਂ ਨਿਰਸੰਦੇਹ ਇਹਦੇ ਨਾਲ ਕਨੈਕਟਿੰਗ ਫਲਾਈਟ ਜਿਹੜੀਆਂ ਨੇ ਕੈਨੇਡਾ ਤੇ ਅਮਰੀਕਾ ਤੋਂ ਉਹ ਵੀ ਜਿਹੜੀਆਂ ਚੱਲ ਸਕਦੀਆਂ ਨੇ। ਆਈ ਥਿੰਕ ਜੇ ਇਹ ਵਾਕਿਆ ਹੀ 에ਅਰਪੋਰਟ ਜਿਹੜਾ ਜੀ ਉਹ ਚੱਲ ਪੈਂਦਾ ਜਿਵੇਂ ਸਮਝਿਆ ਜਾ ਰਿਹਾ ਤੇ ਮੇਰਾ ਖਿਆਲ ਇੱਕ ਵੱਡੀ ਸਿਰਦਰਦੀ ਜਿਹੜੀ ਇਹਨਾਂ ਦੀ ਉਹ ਹੱਲ ਹੋਊਗੀ, ਕਿਉਂਕਿ ਦਿੱਲੀ ਤੱਕ ਦਾ ਸਫ਼ਰ ਜਿਹੜਾ ਜੀ ਦਿਖਾਉਣ ਵਾਲਾ ਔਰ ਬੜਾ ਡੇਂਜਰਸ ਹੈ ਜੀ ਸੜਕ ਦੇ ਉੱਤੇ ਖਾਸ ਤੌਰ ਦੇ ਉੱਤੇ। ਸੋ ਚੰਡੀਗੜ੍ਹ ਦਾ 에ਅਰਪੋਰਟ ਜਿਹੜਾ ਜੀ ਉਹ ਖੁੱਲਣ ਦੇ ਨਾਲ ਦੇ ਇੱਕ ਜਿਹੜੇ ਪੰਜਾਬੀ ਨੇ ਜੀ ਉਹਨਾਂ ਨੂੰ ਵੱਡੀ ਰਾਹਤ ਤਾਂ ਮਿਲੂਗੀ। ਜੀ ਬਿਲਕੁਲ, ਬਹੁਤ ਵੱਡੀ ਰਾਹਤ ਆ ਜੇ ਪੰਜਾਬ ਦੇ ਵਿੱਚ 2 ਘੰਟਿਆਂ ਦੇ ਵਿੱਚ ਆਪਣੇ ਘਰ ਪਹੁੰਚਣਾ ਆ। ਤੇ ਅੱਗੇ ਪੰਜਾਬ ਦੀ ਹੀ ਗੱਲਬਾਤ ਆਪਾਂ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਡੇਂਗੂ ਬੁਖਾਰ ਦੀ ਕਿ ਉਹ ਫੈਲਿਆ ਹੋਇਆ ਹੈ ਇਸ ਵੇਲੇ ਜੀ। ਜਿਹੜਾ ਸਿਹਤ ਵਿਭਾਗ ਹੈ ਜੀ ਉਹ ਕਹਿੰਦਾ ਜੀ ਕਿ ਉਹਨੂੰ ਹੱਥਾਂ ਪੈਰਾਂ ਦੀਆਂ ਤਾਂ ਪੈ ਗਈਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਹੀ ਹੈ ਜੀ। ਪਿਛਲੇ ਤਕਰੀਬਨ 4-5 ਦਿਨਾਂ ਦੇ ਵਿੱਚ 4 ਸ਼ੱਕੀ ਮਰੀਜ਼ਾਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਚੁੱਕੀ ਹੈ। ਹੈਲਥ ਡਿਪਾਰਟਮੈਂਟ ਜਿਹੜਾ ਜੀ ਉਹਨੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਡੇਂਗੂ ਦੇ 532 ਮਰੀਜ਼ਾਂ ਦੀ ਪੁਸ਼ਟੀ ਜਿਹੜੀ ਉਹ ਕੀਤੀ ਹੈ। ਸ਼ੱਕੀ ਮਰੀਜ਼ਾਂ ਦੀ ਗਿਣਤੀ 1567 ਤੱਕ ਜਿਹੜੀ ਹੈ ਜੀ ਉਹ ਪਹੁੰਚ ਗਈ ਹੈ। ਮਰੀਜ਼ਾਂ ਦੇ ਦੱਸਣ ਦੇ ਮੁਤਾਬਕ ਇਹਦੀ ਗਿਣਤੀ ਕਿਤੋਂ ਵੱਧ ਹੈ ਕਿਉਂਕਿ ਸਾਰੇ ਹਸਪਤਾਲ ਦੇ ਵਿੱਚ
ਮਰੀਜ਼ਾਂ ਨੂੰ ਬੈੱਡ ਹਾਸਲ ਕਰਨ ਦੇ ਵਾਸਤੇ ਜਦੋਜਹਿਦ ਕਰਨੀ ਪੈ ਰਹੀ ਹੈ। ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਿੰਨੇ ਦਾਖਲ ਮਰੀਜ਼ ਨੇ ਉਹਨਾਂ ਦੀ ਕੋਈ ਜਾਣਕਾਰੀ ਜਿਹੜੀ ਹੈ ਜੀ ਸਿਹਤ ਵਿਭਾਗ ਦੇ ਕੋਲੇ ਨਹੀਂ ਹੈਗੀ, ਜਦੋਂ ਕਿ ਪ੍ਰਾਈਵੇਟ ਹਸਪੀਟਲ ਨੂੰ ਇਹ ਹਦਾਇਤਾਂ ਤਾਂ ਦਿੱਤੀਆਂ ਗਈਆਂ ਨੇ ਕਿ ਸਾਰੇ ਮਰੀਜ਼ਾਂ ਦੇ ਬਾਰੇ ਰੋਜ਼ ਜਿਹੜੀ ਹੈ ਜੀ ਉਹ ਜਾਣਕਾਰੀ ਸੀਨੀਅਰ ਮੈਡੀਕਲ ਆਫੀਸਰਸ ਨੂੰ ਦਿੱਤੀ ਜਾਵੇ, ਪਰ ਇਹ ਦਿੰਦੇ ਨਹੀਂ ਪਏ ਹਸਪੀਟਲ ਦੀ। 7 ਸਤੰਬਰ ਤੱਕ ਦੀ ਰਿਪੋਰਟ ਦੇ ਮੁਤਾਬਕ 27 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਪਟਿਆਲੇ ਦੇ ਵਿੱਚ 2, ਅੰਮ੍ਰਿਤਸਰ ਤੇ ਕਪੂਰਥਲਾ ਦੇ ਵਿੱਚ ਡੇਂਗੂ ਦੇ ਨਾਲ ਇੱਕ ਮਰੀਜ਼ ਦੀ ਮੌਤ ਜਿਹੜੀ ਆ ਜੀ ਉਹ ਹੋ ਚੁੱਕੀ ਹੈ। ਬਠਿੰਡੇ ਦੇ ਵਿੱਚ 15,000 ਦੀ ਆਬਾਦੀ ਵਾਲੇ ਗੋਨੇਆਣਾ ਮੰਡੀ ਦੇ ਵਿੱਚ ਡੇਂਗੂ ਦੇ 92 ਮਰੀਜ਼ਾਂ ਦੀ ਜਿਹੜੀ ਆ ਜੀ ਉਹ ਪੁਸ਼ਟੀ ਹੋਈ ਦੱਸੀ ਜਾਂਦੀ ਹੈ। ਖੰਨੇ ਦੇ ਖੇਤਰ ਦੇ ਵਿੱਚ ਡੇਂਗੂ ਦਾ ਪ੍ਰਕੋਪ ਬਹੁਤ ਜ਼ਿਆਦਾ ਦੱਸਿਆ ਗਿਆ ਜੀ। ਲੁਧਿਆਣੇ ਦੇ ਵਿੱਚ 49 ਮਰੀਜ਼ਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਮਿਲੀ ਆ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਪਟਿਆਲੇ ਦੇ ਵਿੱਚ 125 ਦੇ ਕਰੀਬ 26 ਮਰੀਜ਼ ਜਿਹੜੇ ਨੇ ਉਹਨਾਂ ਦੇ ਵਿੱਚੋਂ 32 ਨੂੰ ਡੇਂਗੂ ਹੋਣ ਦੀ ਸੂਚਨਾ ਮਿਲੀ ਹੈ। ਸੰਗਰੂਰ ਦੇ ਵਿੱਚ ਇਹਨਾਂ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਜੀ ਉਹ 94 ਦੱਸੀ ਗਈ ਹੈ। ਇਸ ਵੇਲੇ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਜੀ ਉਹ ਪਾਇਆ ਜਾ ਰਿਹਾ, ਜਿੱਡੀ ਵੱਡੀ ਗਿਣਤੀ ਦੇ ਵਿੱਚ ਇਹ ਡੇਂਗੂ ਦੇ ਮਰੀਜ਼ ਜਿਹੜੇ ਨੇ ਉਹ ਸਾਹਮਣੇ ਆਏ। ਜੀ ਬਿਲਕੁਲ, ਜਿਸ ਤਰ੍ਹਾਂ ਡੇਂਗੂ ਦੀ ਬਿਮਾਰੀ ਦਾ ਬੜੇ ਚਰਚੇ ਨੇ ਪੰਜਾਬ ਦੇ ਵਿੱਚ, ਇਸੇ ਤਰ੍ਹਾਂ ਜੀ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਚੱਲਦੀ ਰਹਿੰਦੀ ਆ, ਕਦੀ ਕਿਸੇ ਦੀ ਕੋਈ ਵੀਡੀਓ ਨਿਕਲ ਆਉਂਦੀ ਆ, ਕਦੀ ਕਿਸੇ ਦਾ ਕੋਈ ਬਿਆਨ ਨਿਕਲ ਆਉਂਦਾ। ਇਸੇ ਤਰ੍ਹਾਂ ਭਗਵੰਤ ਮਾਨ ਹੋਰਾਂ ਦੀ ਇੱਕ ਆਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਬੜੀ ਘੁੰਮ ਰਹੀ ਆ, ਕੀ ਕਹਾਣੀ ਆ ਉਸ ਦੇ ਪਿੱਛੇ? ਇਹ ਆਡੀਓ ਜਿਹੜੀ ਹੈ ਜੀ ਇਹ ਜਿੱਦਣ ਦਿੱਲੀ ਦੇ ਵਿੱਚ ਚੋਣਾਂ ਜਿੱਤੀਆਂ ਨੇ ਉਦੋਂ ਦੀ ਜਿਹੜੀ ਹੈ ਜੀ ਉਸੇ ਦਿਨ ਦੀ, ਉਹ ਤੋਂ ਅਗਲੇ ਦਿਨ ਦੀ, ਕਿਉਂਕਿ ਡਾਕਟਰ ਗਾਂਧੀ ਤੇ ਭਗਵੰਤ ਮਾਨ ਹੋਰੀ ਇੱਕ ਦੂਜੇ ਨੂੰ ਦਿੱਲੀ ਦੀ ਇਸ ਜਿੱਤ ਦੀਆਂ ਵਧਾਈਆਂ ਵੀ ਜਿਹੜੇ ਦੇ ਰਹੇ ਨੇ। ਜੇ ਇਹ ਆਡੀਓ ਸਹੀ ਹੈ, ਭਾਵ ਕਿ ਇਹ ਬਣਾਈ ਨਹੀਂ ਗਈ, ਫੇਕ ਨਹੀਂ ਬਣਾਈ ਗਈ ਆਵਾਜ਼ ਜਿਹੜੀ ਹੈ ਜੀ ਉਹ ਭਗਵੰਤ ਮਾਨ ਦੀ ਕੱਢ ਕੇ, ਕਿਉਂਕਿ ਭਗਵੰਤ ਮਾਨ ਦੀ ਆਵਾਜ਼ ਕੱਢਣ ਵਾਲੇ ਵੀ ਤਾਂ ਕਈ ਹੋਣਗੇ, ਅਜੇ ਕੋਈ ਪੁਸ਼ਟੀ ਨਹੀਂ ਹੈ ਜੀ ਕਿ ਇਹ ਜਿਹੜੀ ਆ ਰੀਅਲ ਹੈ ਜਾਂ ਇਹ ਫੇਕ ਹੈ, ਬਣਾਈ ਗਈ ਹੈ। ਇਹਦੇ ਵਿੱਚ ਭਗਵੰਤ ਮਾਨ ਹੋਰੀ ਜ਼ਿਆਦਾ ਬੋਲ ਰਹੇ ਨੇ, ਹੁੰਗਾਰਾ ਉਹਦਾ ਜਿਹੜਾ ਜੀ ਉਹ ਡਾਕਟਰ ਗਾਂਧੀ ਹੋਰੀ ਜਿਹੜਾ ਜੀ ਉਹ ਭਰ ਰਹੇ ਨੇ। ਇਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਪੰਜਾਬ ਦੇ ਵਿੱਚ ਬਾਹਰਲੇ ਲੀਡਰ ਜਿਹੜੇ ਥੋਪੇ ਜਾ ਰਹੇ ਨੇ, ਉਹਦੇ ਵਿੱਚ ਦੋਨੋਂ ਜਿਹੜੇ ਨੇਤਾ ਇਹ ਗੱਲ ਕਰਦੇ ਨੇ ਕਿ ਇਹਨੂੰ ਪੰਜਾਬ ਦੇ ਲੋਕ ਜਿਹੜੇ ਨੇ ਉਹ ਮਨਜ਼ੂਰ ਨਹੀਂ ਕਰਨਗੇ, ਭਾਵ ਕਿ ਉਹ ਐਕਸੈਪਟ ਨਹੀਂ ਕਰਨਗੇ ਕਿ ਬਾਹਰੋਂ ਜਿਹੜੇ ਨੇਤਾ ਨੇ ਉਹ ਲਿਆ ਕੇ ਉਹਨਾਂ ਦੇ ਉੱਤੇ ਥੋਪੇ ਜਾਣ ਜੀ। ਸੋ ਇਹ ਜਿਹੜਾ ਇਹਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਭਗਵੰਤ ਮਾਨ ਨੇ ਜਿਹੜੀ ਉਹ ਆਵਾਜ਼ ਦੱਸੀ ਗਈ ਹੈ ਕਿ ਉਹਨਾਂ ਦੀ ਆਵਾਜ਼ ਹੈ, ਉਹ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਫੂਲਕਾ ਸਾਹਿਬ, ਹਰਿੰਦਰ ਸਿੰਘ ਖਾਲਸਾ, ਉਹਨਾਂ ਦੀ ਆਲੋਚਨਾ ਜਿਹੜੀ ਹੈ ਜੀ ਉਹ ਇਹਦੇ ਵਿੱਚ ਕੀਤੀ ਜਿਹੜੀ ਉਹ ਜਾ ਰਹੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਬਚੇ ਖੁਚੇ ਲੋਕ ਨੇ ਉਹਨਾਂ ਦੇ ਉੱਤੇ ਥੋਪਿਆ ਜਾ ਰਿਹਾ। ਇਹ ਨੇਤਾ ਜਿਹੜੇ ਜੀ ਇਹਦੇ ਵਿੱਚ ਇਹ ਵੀ ਗੱਲ ਕਰਦੇ ਨੇ ਕਿ ਜੇ ਝਾੜੂ ਦੇ ਨਾਂ ਦੇ ਉੱਤੇ ਵੋਟਾਂ ਹੀ ਪਈਆਂ ਹੁੰਦੀਆਂ ਫਿਰ ਬਾਕੀ ਜਿਹੜੇ ਸੀ ਉਹ ਕਿਉਂ ਨਹੀਂ ਜਿੱਤ ਗਏ, ਜੋਤੀ ਮਾਨ ਕਿਉਂ ਨਹੀਂ ਜਿੱਤ ਗਏ, ਜਾਂ ਹਿੰਮਤ ਸਿੰਘ ਸ਼ੇਰਗਿੱਲ ਹੋਰੀ ਜਿਹੜੇ ਸੀਗੇ ਉਹ ਕਿਉਂ ਨਹੀਂ ਜਿਹੜਾ ਜੀ ਉਹ ਜਿੱਤ ਗਏ। ਇਹ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਹਵਾ ਜਿਹੜੀ ਹੈ ਜੀ ਉਹ ਤੁਰੀ ਫਿਰਦੀ ਹੈ। ਜੇ ਟੇਪ ਨੂੰ ਤੁਸੀਂ 1-2 ਵਾਰੀ ਸੁਣੋ ਤਾਂ ਇਹਦੇ ਵਿੱਚ ਕੋਈ ਬਹੁਤ ਵੱਡੀ ਕੰਟਰੋਵਰਸ਼ੀਅਲ ਗੱਲ ਤਾਂ ਦਿਖਦੀ ਨਹੀਂਗੀ, ਪਰ ਕਿਉਂਕਿ ਜਿਹੜੀ ਵਿਰੋਧੀ ਧਿਰਾਂ ਨੇ ਜੀ ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਕੱਠ ਹੋ ਰਹੇ ਨੇ ਉਹਨਾਂ ਦੇ ਵਿੱਚ ਜਿੱਦਾਂ ਵੱਡਾ ਹੁੰਗਾਰਾ ਜਿਹੜਾ ਜੀ ਲੋਕਾਂ ਦਾ ਮਿਲ ਰਿਹਾ ਨਾ ਜੀ, ਬਿਨਾਂ ਬੱਸਾਂ ਤੇ ਜਿਹੜੇ ਕੀਤੇ ਤੋਂ ਆਪ ਹੀ ਲੋਕ ਆਪ ਮੁਹਾਰੇ ਆ ਰਹੇ ਨੇ, ਉਹਨੇ ਵਕਤ ਜਿਹੜਾ ਜੀ ਉਹ ਪਾਇਆ, ਜਿਹਦੇ ਕਰਕੇ ਇਹਨੂੰ ਜਿਹੜੀ ਹਵਾ ਬੜੀ ਦਿੱਤੀ ਜਾ ਰਹੀ ਹੈ ਇਸ ਜਿਹੜੀ ਟੇਪ ਨੂੰ। ਟੇਪ ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਨਹੀਂ ਹੈਗਾ ਜਿਹਨੂੰ ਇਹ ਕਿਹਾ ਜਾਵੇ ਕਿ ਬਹੁਤ ਵੱਡੀ ਜਿਹੜੀ ਇਹ ਕੰਟਰੋਵਰਸੀ ਹੈ। ਆਈ ਥਿੰਕ ਜੇ ਦੇਖਿਆ ਜਾਵੇ ਤਾਂ ਵਿਰੋਧ ਤਾਂ ਪਾਰਟੀ ਦੇ ਫੈਸਲਿਆਂ ਦਾ ਤਕਰੀਬਨ ਸਾਰੀਆਂ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੀ ਉਹ ਹੁੰਦਾ ਹੀ ਰਹਿੰਦਾ। ਹਾਂ, ਇਹਦੇ ਵਿੱਚ ਇੰਨਾ ਜ਼ਰੂਰ ਹੈ ਜੀ ਕਿ ਜਿਹੜੀ ਆਡੀਓ ਟੇਪ ਹੈ, ਜੇ ਇਹ ਟੇਪ ਸਹੀ ਹੈ ਤਾਂ ਇੱਕ ਸਵਾਲ ਇਹਦੇ ਵਿੱਚੋਂ ਜਿਹੜਾ ਜੀ ਵੱਡਾ ਇਹ ਉੱਠਦਾ ਕਿ ਐਥਿਕਸ ਤੇ ਅਸੂਲਾਂ ਦੀ ਗੱਲ ਕਰਨ ਵਾਲੇ ਜਿਹੜੇ ਡਾਕਟਰ ਧਰਮਵੀਰਾ ਗਾਂਧੀ ਨੇ ਉਹ ਫਿਰ ਇੱਥੇ ਆਪਣੇ ਅਸੂਲ ਜਿਹੜੇ ਜੀ ਉਹ ਕਿਉਂ ਭੁੱਲ ਗਏ। ਉਹਨਾਂ ਨੂੰ ਜੇ ਕੋਈ ਫੋਨ ਕਰ ਰਿਹਾ ਤੇ ਉਹਨਾਂ ਨੇ ਇਹ ਟੇਪ ਜਿਹੜੀ ਹੈ ਜੀ ਉਹਨੂੰ ਟੇਪ ਕਰੀ ਜਾ ਰਹੇ ਨੇ, ਉਹਦੀ ਰਿਕਾਰਡਿੰਗ ਕਰੀ ਜਾ ਰਹੇ ਨੇ ਤੇ ਮੁੜ ਕੇ ਜਿਹੜਾ ਜੀ ਉਹ ਉਹਨੂੰ ਜਾਰੀ ਕਰ ਰਹੇ ਨੇ। ਹਾਲਾਂਕਿ ਇਸ ਗੱਲ ਦੀ ਕਿਤੇ ਕੋਈ ਪੁਸ਼ਟੀ ਨਹੀਂ ਹੈ ਕਿ ਇਹਦੇ ਵਿੱਚ ਆਵਾਜ਼ ਜਿਹੜੀ ਠੀਕ ਹੈ ਤੇ ਇਹਨੂੰ ਕਿਹਨੇ ਰਿਲੀਜ਼ ਕੀਤਾ ਜੀ। ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਜੀ ਉਹ ਮਿਲ ਨਹੀਂ ਰਿਹਾ। ਪਾਰਟੀ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਚੁੱਪ ਹੈ, ਉਹਨਾਂ ਨੇ ਕੋਈ ਗੱਲ ਜਿਹੜੀ ਹੈ ਜੀ ਨਹੀਂ। ਜੀ ਤੇ ਅੱਗੇ ਆਪਾਂ ਗੱਲ ਕਰਦੇ ਜੀ ਰਾਜਸਥਾਨ ਦੇ ਵਿੱਚ ਜਿਹੜੇ ਭੁੱਕੀ ਦੇ ਠੇਕੇ ਖੁੱਲ੍ਹ ਗਏ ਆ, ਉਸ ਦੇ ਵਿੱਚ ਜੀ ਅਮਲੀ ਤਾਂ ਖੁਸ਼ ਆ, ਲੁੱਡੀਆਂ ਪਾ ਰਹੇ ਆ, ਪਰ ਸਾਡੇ ਪੰਜਾਬ ਦੇ ਉਪ ਮੁੱਖ ਮੰਤਰੀ ਹੋਣਾ ਦੇ ਕੁਝ ਬਿਆਨ ਹੋਰ ਹੀ ਆ ਰਹੇ ਆ। ਜਿਹੜੇ ਅਮਲੀ ਨੇ ਜੀ ਜਿਨ੍ਹਾਂ ਨੂੰ ਇੱਕ ਵੱਡੀ ਮੁਸੀਬਤ ਖੜੀ ਹੋ ਗਈ ਸੀਗੀ ਕਿ ਜਿਹੜੀ ਭੁੱਕੀ ਹੈ ਉਹ ਮਿਲਣੋਂ ਬੰਦ ਹੋ ਗਈ ਸੀ, ਕਿਉਂਕਿ ਜਿਹੜੀ ਰਾਜਸਥਾਨ ਦੀ ਹਾਈ ਕੋਰਟ ਹੈ ਜੀ ਉਹਨੇ ਠੇਕੇ ਬੰਦ ਕਰਨ ਦੇ ਹੁਕਮ ਦਿੱਤੇ ਸੀਗੇ ਜੀ। ਸੁਪਰੀਮ ਕੋਰਟ ਨੇ ਇਹ ਠੇਕੇ ਜਿਹੜੇ ਆ ਜੀ ਖੋਲ੍ਹ ਦਿੱਤੇ ਨੇ ਪਿਛਲੇ ਦਿਨੀ, ਔਰ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਰੋਕ ਲਾਤੀ ਹੈ। ਇਹ ਕਿਹਾ ਕਿ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਇਹਦੇ ਉੱਤੇ ਫੈਸਲਾ ਨਹੀਂ ਲੈ ਲੈਂਦੀ ਉਦੋਂ ਤੱਕ ਰਾਜਸਥਾਨ ਦੇ ਵਿੱਚ ਭੁੱਕੀ ਦੇ ਠੇਕੇ ਜਿਹੜੇ ਨੇ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ।
ਰਾਜਸਥਾਨ ਦੇ ਵਿੱਚੋਂ ਭੁੱਕੀ ਜਿਹੜੀ ਹੈ ਜੀ ਉਹ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਜਿਹੜੀ ਉਹ ਆਉਂਦੀ ਹੈ। ਭੁੱਕੀ ਜਿਹੜੀ ਉਹ ਖਾ ਕੇ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹ ਇਹ ਸਮਝਦੇ ਸਨ ਕਿ ਜੇ ਭੁੱਕੀ ਨਹੀਂ ਮਿਲਦੀ ਤਾਂ ਫਿਰ ਕਿਤੇ ਹੋਰ ਨਸ਼ੇ ਦੇ ਉੱਤੇ ਲੱਗਣਗੇ। ਹੋਰ ਨਸ਼ਾ ਕਿਹੜਾ ਉਹ ਸਭ ਨੂੰ ਪਤਾ ਹੈ, ਸਮਾਇਕ ਹੈ, ਚਿੱਟਾ ਹੈ। ਉਹ ਇੰਨਾ ਮਹਿੰਗਾ ਜੀ ਉਹ ਆਮ ਬੰਦਾ ਜਿਹੜਾ ਜੀ ਉਹਨੂੰ ਅਫੋਰਡ ਨਹੀਂ ਜਿਹੜਾ ਜੀ ਕਰ ਸਕਦਾ, ਜਿਹਦੇ ਕਰਕੇ ਜਿਹੜਾ ਜੀ ਅਮਲੀ ਜਿਹੜੇ ਨੇ ਉਹ ਤਾਂ ਇਸ ਫੈਸਲੇ ਤੋਂ ਖੁਸ਼ ਨੇ ਕਿ ਉਹਨਾਂ ਦਾ ਜਿਹੜਾ ਇਹ ਸਸਤਾ ਨਸ਼ਾ ਉਹ ਫੇਰ ਮਾਰਕੀਟ ਦੇ ਵਿੱਚ ਆ ਗਿਆ। ਪਰ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਹੋਰੀ ਉਹ ਕਹਿੰਦੇ ਕਿ ਰਾਜਸਥਾਨ ਦੇ ਵਿੱਚ ਜਿਹੜੇ ਭੁੱਕੀ ਦੇ ਠੇਕੇ ਖੁੱਲੇ ਨੇ ਇਹ ਮੰਦਭਾਗਾ ਜਿਹੜਾ ਜੀ ਉਹ ਹੈ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਕਿ ਮੁਲਕ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਿਹੜੇ ਜੀ ਉਹ ਦੋ ਕਾਨੂੰਨ ਨੇ ਜਿਹਦੇ ਕਰਕੇ ਇਹਦੀ ਮਾਰ ਜਿਹੜੀ ਹੈ ਜੀ ਪੰਜਾਬ ਨੂੰ ਝੱਲਣੀ ਜਿਹੜੀ ਹੈ ਜੀ ਉਹ ਪੈ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਨਸ਼ੇ ਦੀ ਪੈਦਾਵਾਰ ਜਿਹੜੀ ਹੈ ਜੀ ਉਹ ਨਹੀਂ ਹੁੰਦੀ। ਹੁਣ ਇਹ ਨਹੀਂ ਪਤਾ ਜੀ ਕਿ ਜਿਹੜੀਆਂ ਪੰਜਾਬ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਨੇ ਉਹ ਕਿਹੋ ਜਿਹਾ ਨਸ਼ਾ, ਕੀ ਉਹ ਨਸ਼ਾ ਨਹੀਂ ਗਾ ਜੀ ਜਿਹਨੂੰ ਸੁਖਬੀਰ ਸਿੰਘ ਬਾਦਲ ਹੋਰੀ ਨਸ਼ਾ ਹੀ ਨਹੀਂ ਮੰਨਦੇ। ਉਹ ਕਹਿੰਦੇ ਪੰਜਾਬ 'ਚ ਪੈਦਾ ਹੀ ਨਹੀਂ ਕੋਈ ਵੀ ਨਸ਼ਾ ਹੁੰਦਾ। ਸੋ ਹੋ ਸਕਦਾ ਜੀ ਕਿ ਇਹਨੂੰ ਬਕਾਇਦਾ ਤੌਰ ਦੇ ਉੱਤੇ ਸਰਕਾਰ ਜਿਹੜੀ ਹੈ ਜੀ ਇਹ ਲਿਖ ਦੇਵੇ, ਜਿਹੜਾ ਉਹਦੇ ਉੱਤੇ ਲਿਖਿਆ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਉਹ ਕਿਤੇ ਕੱਟ ਹੀ ਨਾ ਦਿੱਤਾ ਜਾਵੇ ਤੇ ਉਹਦੀ ਜਗ੍ਹਾ ਦੇ ਉੱਤੇ ਲਿਖ ਦਿੱਤਾ ਜਾਵੇ ਕਿ ਸ਼ਰਾਬ ਪੀਣੀ ਸਿਹਤ ਦੇ ਵਾਸਤੇ ਜਿਹੜੀ ਬਹੁਤ ਚੰਗੀ ਹੈ ਤੇ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਹੋ ਸਕਦਾ ਸ਼ਰਾਬ ਪ੍ਰਮੋਟ ਕਰਨ ਦੇ ਵਾਸਤੇ ਇਹ ਵੀ ਜਿਹੜੀ ਸਤਰ ਹੈ ਉਹ ਪ੍ਰਮੋਟ ਕਰਤੀ ਜਾਵੇ, ਜਾਂ ਤਾਂ ਸੋਚ ਕੇ ਬੋਲਦੇ ਹੀ ਨਹੀਂ ਜਾਂ ਬੋਲ ਕੇ ਸੋਚਦੇ ਹੀ। ਬਿਲਕੁਲ ਜੀ, ਜਿਹੜੇ ਪੰਜਾਬ ਜਾ ਕੇ ਆਉਂਦੇ ਨੇ ਜਾਂ ਉੱਥੋਂ ਵਿਚਰ ਕੇ ਆਉਂਦੇ ਨੇ ਜਾਂ ਜਿਨ੍ਹਾਂ ਦੇ ਘਰ ਦੇ ਕੋਈ ਵੀ ਜਿਹੜਾ ਰਿਸ਼ਤੇਦਾਰ ਦੋਸਤ ਮਿੱਤਰ ਆ ਨਸ਼ੇ 'ਚ ਲੱਗਾ, ਉਹਨਾਂ ਨੂੰ ਪਤਾ ਹੈ ਕਿ ਕਿਹੋ ਜਿਹਾ ਨਸ਼ਾ ਆ ਉਹ ਪੰਜਾਬ ਦੇ ਵਿੱਚ ਖੁੱਲ੍ਹੇਆਮ ਮਿਲਦਾ। ਅੱਗੇ ਗੱਲ ਜੀ ਦੇਸ਼ਾਂ ਦੀ ਕਰਦੀ ਹੈ, ਭਾਰਤ ਅਤੇ ਪਾਕਿਸਤਾਨ ਦੀ, ਇਹ ਇੱਕ ਦੂਸਰੇ ਨੂੰ ਬੜੀਆਂ ਧਮਕੀਆਂ ਦੇ ਰਹੇ ਆ ਕਿ ਜੰਗ ਛਿੜ ਜਾਊਗੀ। ਇਹ ਚੱਲੀ ਜਾ ਰਿਹਾ ਜੀ ਪਿਛਲੇ ਸਮੇਂ ਤੋਂ, ਜਦੋਂ ਗੱਲਬਾਤ ਵੀ ਟੁੱਟੀ ਹੈ ਜਾਂ ਜਿਹੜੀ ਦੋਨਾਂ ਸਰਹੱਦੀ ਖੇਤਰਾਂ ਦੇ ਉੱਤੇ ਗੋਲੀਬਾਰੀ ਜਿਹੜੀ ਹੈ ਜੀ ਉਹ ਹੋਈ ਜਾ ਰਹੀ ਹੈ। ਉਦੋਂ ਬਾਅਦ ਵੀ ਹੁਣ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਰਾਹਿਲ ਸ਼ਰੀਫ ਨੇ ਇਹ ਕਿਹਾ ਜੀ ਕਿ ਉਹਨਾਂ ਦੇ ਮੁਲਕ ਦੇ ਵਾਸਤੇ ਕਸ਼ਮੀਰ ਦਾ ਮਸਲਾ ਵੰਡ ਦੇ ਸਮੇਂ ਤੋਂ ਅਧੂਰਾ ਪਿਆ ਏਜੰਡਾ, ਜਿਹਦੇ ਕਰਕੇ ਇਹਦਾ ਹੱਲ ਕੀਤੇ ਤੋਂ ਬਿਨਾਂ ਇਸ ਖਿੱਤੇ ਦੇ ਵਿੱਚ ਸ਼ਾਂਤੀ ਜਿਹੜੀ ਆ ਉਹ ਨਹੀਂ ਲਿਆਂਦੀ ਜਾ ਸਕਦੀ। ਇਹਦੇ ਨਾਲ ਹੀ ਉਹਨਾਂ ਨੇ ਜਿਹੜਾ ਜੀ ਉਹ ਇਹ ਗੱਲ ਕਹੀ ਹੈ ਕਿ ਲੰਮੀ ਜਾਂ ਛੋਟੀ ਜੰਗ ਦੇ ਦੁਸ਼ਮਣ ਨੂੰ ਏਦਾਂ ਦੀ ਕੀਮਤ ਜਿਹੜੀ ਅਦਾ ਕਰਨੀ ਪਊਗੀ ਕਿ ਉਹ ਬਰਦਾਸ਼ਤ ਨਹੀਂ ਕਰ ਸਕੂਗਾ ਜੀ। ਰਾਵਲਪਿੰਡੀ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਜੀ ਇਹ ਧਮਕੀ ਜਿਹੜੀ ਆ ਉਹ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਪਾਕਿਸਤਾਨੀ ਫੌਜ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਦੀ ਜੰਗ ਦੇ ਨਾਲ ਜਿਹੜਾ ਨਿਪਟਣ ਦੇ ਵਾਸਤੇ ਪੂਰੀ ਤਿਆਰ ਆ, ਉਹ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ। ਭਾਰਤੀ ਫੌਜ ਦੇ ਮੁਖੀ ਜਿਹੜਾ ਜੀ ਜਨਰਲ ਦਲਬੀਰ ਸਿੰਘ ਸਹਾਗ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਆਖੀ ਸੀ ਕਿ ਭਾਰਤ ਨੂੰ ਭਵਿੱਖ ਦੇ ਵਿੱਚ ਛੋਟੀਆਂ ਲੜਾਈਆਂ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹਿਣਾ ਪਊਗਾ, ਕਿਉਂਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਿਹੜੀ ਕੀਤੀ ਜਾ ਰਹੀ ਹੈ ਤੇ ਜੰਮੂ ਕਸ਼ਮੀਰ ਨੂੰ ਲਗਾਤਾਰ ਅਸਥਿਰ ਰੱਖਣ ਦੇ ਵਾਸਤੇ ਨਵੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਹੁਣ ਜਿਹੜੇ ਭਾਰਤੀ ਫੌਜ ਦੇ ਮੁਖੀ ਦਾ ਬਿਆਨ ਸੀਗਾ ਜੀ, ਉਹਦੇ ਜਵਾਬ ਦੇ ਵਿੱਚ ਹੀ ਇਹ ਪਾਕਿਸਤਾਨ ਦੇ ਫੌਜ ਦੇ ਮੁਖੀ ਦਾ ਬਿਆਨ ਜਿਹੜਾ ਜੀ ਉਹ ਸਮਝਿਆ ਜਾ ਰਿਹਾ ਹੈ। ਕਹਾਣੀ ਇਹ ਹੈ ਜੀ ਕਿ ਇਹ ਲੋਕਾਂ ਨੂੰ ਉੱਥੇ ਹੀ ਜਿਹੜਾ ਜੀ ਉਹ ਫਸਾ ਕੇ ਰੱਖਣਾ ਚਾਹੁੰਦੇ ਨੇ। ਗੱਲ ਇਹ ਹੈ ਜੀ ਕਿ ਨਾ ਤਾਂ ਜਿਹੜੀਆਂ ਬਿਮਾਰੀਆਂ ਪਾਕਿਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਫੈਲੀਆਂ ਨੇ, ਜਿਹੜੀ ਗਰੀਬੀ ਮਹਾਮਾਰੀ ਵਾਂਗੂ ਜਿਹੜੀ ਉਹ ਫੈਲੀ ਹੈ, ਇਹਦੇ ਉੱਤੇ ਨਾ ਉਹ ਧਿਆਨ ਦਿੰਦੇ ਨਾ ਇਹ ਧਿਆਨ ਦਿੰਦੇ ਨੇ। ਪਾਕਿਸਤਾਨ ਦੇ ਵਿੱਚ ਬਿਜਲੀ ਵੀ ਜਿਹੜੀ ਹੈ ਜੀ ਉਹ ਕਿਤੇ ਫੋਨ ਜਿਹੜੇ ਉਹ ਜੀ ਰੀਚਾਰਜ ਕਰਨ ਜੋਗੀ ਆਉਂਦੀ ਹੈ, ਇਸ ਪਾਸੇ ਵੱਲ ਧਿਆਨ ਨਿਗਾ ਇਹੀ ਹੈ ਜੀ ਕਿ ਗੋਲੀਆਂ ਜਿਹੜੀਆਂ ਜੀ ਉਹ ਕਦੋਂ ਜਿਹੜੀਆਂ ਚਲਾਉਣੀਆਂ ਨੇ, ਤੇ ਨਾ ਇੱਧਰ ਘੱਟ ਨੇ ਤੇ ਨਾ ਜਿਹੜਾ ਜੀ ਉਹ ਉੱਧਰ ਘੱਟ ਨੇ। ਦੋਨਾਂ ਦੇ ਲੜਾਈ ਦਾ ਖਮਿਆਜ਼ਾ ਜਿਹੜਾ ਜੀ ਉਹ ਪਹਿਲਾਂ ਵੀ ਲੋਕਾਂ ਨੇ ਭੁਗਤਿਆ ਤੇ ਗਾਂ ਵੀ ਲੋਕਾਂ ਨੇ ਭੁਗਤਿਆ। ਜੀ ਬਿਲਕੁਲ। ਤੇ ਅੱਗੇ ਚੱਲਦੇ ਜੀ ਦੁਬਈ ਦੇ ਵਿੱਚ ਇਹ ਦੁਬਈ ਵਾਲਿਆਂ ਨੇ ਦਾਊਦ ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ UAE ਹੈ, ਯੂਨਾਈਟਿਡ ਅਰਬ ਐਮੀਰਾਤ, ਇਹਦੇ ਵੱਲੋਂ ਜਿਹੜਾ ਅੰਡਰਵਰਲਡ ਦਾ ਜਿਹੜਾ ਸਰਗਣਾ ਦਾਊਦ ਇਬਰਾਹਿਮ ਹੈ ਉਹਦੇ ਵਿਰੁੱਧ ਵੱਡੀ ਕਾਰਵਾਈ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਜਾ ਰਹੀ ਹੈ। ਦਾਊਦ ਇਬਰਾਹਿਮ ਦੀ ਬੇਨਾਮੀ ਜਾਇਦਾਦ ਜਿਹੜੀ ਹੈ ਜੀ ਉਹ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਆ, ਔਰ UAE ਦੇ ਕੁਝ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਹਫ਼ਤੇ UAE ਦੇ ਵਿੱਚ ਦਾਊਦ ਦੀ ਜਾਇਦਾਦ ਜ਼ਬਤ ਜਿਹੜੀ ਉਹ ਕੀਤੀ ਜਾ ਰਹੀ ਹੈ। ਸਰਕਾਰ ਨੇ ਦਾਊਦ ਇਬਰਾਹਿਮ ਦੀਆਂ 50 ਤੋਂ ਜ਼ਿਆਦਾ ਜਾਇਦਾਦਾਂ ਦੀ ਸੂਚੀ ਜਿਹੜੀ ਉਹ ਤਿਆਰ ਕੀਤੀ ਹੈ। ਇਹਦੇ ਵਿੱਚ ਕਈ ਜਾਇਦਾਦਾਂ ਨੂੰ ਜ਼ਬਤ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਜਿਹੜੀ ਭਾਰਤੀ ਸਰਕਾਰ ਹੈ ਜੀ ਇਹਦੇ ਵੱਲੋਂ ਵੀ ਇਹਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹ ਕਿਹਾ ਗਿਆ ਜੀ ਕਿ ਦੁਬਈ ਨੇ ਉਹਨਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਦਾਊਦ ਇਬਰਾਹਿਮ ਦੀਆਂ ਜਿਹੜੀਆਂ ਜਾਇਦਾਦ ਤੇ ਪ੍ਰਾਪਰਟੀਜ਼ ਜਿਹੜੀਆਂ ਨੇ ਉਹ ਉਹਨਾਂ ਨੂੰ ਛੇਤੀ ਜਿਹੜਾ ਜੀ ਕਾਬੂ ਦੇ ਵਿੱਚ ਕਰ ਲਿਆ ਜਾਊਗਾ। ਉਧਰ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਹਰਸ਼ਵਰਧਨ ਰਾਠੌਰ, ਉਹਨੇ ਇਹ ਕਿਹਾ ਕਿ ਮਿਆਂਮਾਰ ਆਪਰੇਸ਼ਨ ਵਾਂਗ ਦਾਊਦ ਇਬਰਾਹਿਮ ਤੇ ਹਾਫਿਜ਼ ਸਈਦ ਵਿਰੁੱਧ ਵੀ ਆਪਰੇਸ਼ਨ ਜਿਹੜਾ ਜੀ ਚੱਲੂਗਾ ਜੀ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਆਪਰੇਸ਼ਨ ਦੀ ਜਾਣਕਾਰੀ
ਆਪਰੇਸ਼ਨ ਹੋਣ ਤੋਂ ਪਹਿਲਾਂ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ। ਇੱਕ ਇੰਟਰਵਿਊ ਦੇ ਵਿੱਚ ਜਿਹੜਾ ਜੀ ਉਹ ਹਾਫਿਜ਼ ਨੇ ਇਹ ਕਿਹਾ ਕਿ ਦੇਸ਼ ਦਾ ਦੁਸ਼ਮਣ ਕਿਤੇ ਵੀ ਬੈਠਾ ਹੋਵੇ ਉਹਨੂੰ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਭਾਰਤ ਉਹਦੇ ਬਾਰੇ ਦੇ ਵਿੱਚ ਕੁਝ ਨਹੀਂ ਸੋਚ ਰਿਹਾ, ਔਰ ਉਹਨੇ ਇਹ ਕਿਹਾ ਕਿ ਭਾਰਤ ਜਿਹੜਾ ਜੀ ਹਰ ਵੇਲੇ ਆਪਣੇ ਦੁਸ਼ਮਣ ਨੂੰ ਖਤਮ ਕਰਨ ਦੇ ਵਾਸਤੇ ਜਿਹੜੀਆਂ ਯੋਜਨਾਵਾਂ ਉਹ ਬਣਾਉਂਦਾ ਰਹਿੰਦਾ। ਔਰ ਇਹ ਤਾਂ ਸਾਰੀਆਂ ਗੱਲਾਂ ਤੋਂ ਇਹ ਅੰਦਾਜ਼ਾ ਜਿਹੜਾ ਜੀ ਲਾਇਆ ਜਾ ਰਿਹਾ, ਕਿਉਂਕਿ ਦਾਊਦ ਇਬਰਾਹਿਮ ਦੇ ਟਿਕਾਣਿਆਂ ਦੀ ਜਾਣਕਾਰੀ ਪਿਛਲੇ ਦਿਨਾਂ ਦੇ ਵਿੱਚ ਭਾਰਤ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰੀ ਸੀ, ਔਰ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਉਹ ਪਾਕਿਸਤਾਨ ਤੋਂ ਕੱਢ ਦਿੱਤਾ ਗਿਆ ਸੀ। ਸੋ ਜਿਹਦੇ ਕਰਕੇ ਇਹ ਸਮਝਿਆ ਜਾ ਰਿਹਾ ਕਿ ਉਹ ਦੁਬਈ ਦੇ ਵਿੱਚ ਜਿਹੜਾ ਜੀ ਉਹ ਹੈਗਾ, ਮਾਪ ਦੇ ਵਿੱਚ ਹੈ। ਔਰ ਹੁਣ ਜਿਵੇਂ ਦੀਆਂ ਇਹ ਸੂਚਨਾਵਾਂ ਆ ਰਹੀਆਂ ਨੇ ਕਿ ਦੁਬਈ ਜਿਹੜੀ ਉੱਥੋਂ ਦੀ ਸਰਕਾਰ ਹੈ ਜੀ ਉਹ ਉਹਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ, ਔਰ ਸ਼ਿਕੰਜਾ ਉਹਦੀਆਂ ਪ੍ਰਾਪਰਟੀ ਤੋਂ ਜ਼ਬਤ ਕਰਦਾ ਹੀ ਹੈ। ਮੈਂ ਵੀ ਦੱਸਦਾ ਕਿ ਅਮਰੀਕਾ ਦੀ ਜਿਹੜੀ ਮੋਸਟ ਵਾਂਟਡ ਟੈਰਰਿਸਟ ਨੇ ਉਹਨਾਂ ਦੇ ਵਿੱਚ ਵੀ ਦਾਊਦ ਇਬਰਾਹਿਮ ਦਾ ਨਾਮ ਜਿਹੜਾ ਜੀ ਉਹ ਮੂਹਰਲੇ ਬੰਦਿਆਂ ਦੇ ਵਿੱਚ ਪਹਿਲੇ 10 ਦੇ ਵਿੱਚ ਸ਼ਾਮਲ ਹੈ ਜੀ। ਤੇ ਜੀ ਅਖੀਰ ਦੇ ਵਿੱਚ ਆਜ਼ਨਾਵਾ ਕਿ ਚਾਹੁੰਦੀ ਹੁੰਦੀ ਕਿ ਮਾਨ ਭਗਵੰਤ ਕਿਧਰੇ ਹੱਦਾਂ ਲੰਘ ਕੇ ਗਿਆ ਕੁਝ ਬੋਲ ਮੀਆਂ। ਚਰਚਾ ਹੁੰਦੀ ਕਿ ਮਾਨ ਭਗਵੰਤ ਕਿਧਰੇ ਹੱਦਾਂ ਲੰਘ ਕੇ ਗਿਆ ਕੁਝ ਬੋਲ ਮੀਆਂ। ਆਪਣੀ ਆਪਸੀ ਥਾਪੜੀ ਹੇਕੋ ਨੇ ਕੇਜਰੀਵਾਲ ਦੇ ਨੁਕਸ ਲਏ ਫੋਲ ਮੀਆਂ। ਗੱਲ ਕਹਿੰਦੀ ਤੂੰ ਮੂੰਹ ਤੋਂ ਕੱਢ ਮਾਨਾ, ਤੇਰਾ ਕਰੂੰ ਮੈਂ ਬਿਸਤਰਾ ਗੋਲ ਮੀਆਂ। ਜਿਹੜੀ ਗੱਲ ਸੀ ਪਈ ਲੁਕਾਈ ਪਹਿਲਾਂ ਪਹੁੰਚ ਗਈ ਫਿਰ ਲੋਕਾਂ ਦੇ ਕੋਲ ਮੀਆਂ। ਜਿਨ੍ਹਾਂ ਆਪ ਖਿਲਾਰੀਏ ਬਾਤ ਸਾਰੀ ਦੂਸ਼ਣ ਦੂਜਿਆਂ ਦੇ ਉੱਤੇ ਲਾਉਣ ਮੀਆਂ। ਜਿਨ੍ਹਾਂ ਆਪ ਖਿਲਾਰੀਏ ਬਾਤ ਸਾਰੀ ਦੂਸ਼ਣ ਦੂਜਿਆਂ ਦੇ ਉੱਤੇ ਲਾਉਣ ਮੀਆਂ। ਆੜੀ ਆਪਸ ਦੇ ਵਿੱਚ ਹਨ ਲੜਨ ਲੱਗੇ, ਉਹ ਤਾਂ ਲੱਗੇ ਹੀ ਖੇ ਉਡਾਉਣ ਮੀਆਂ। ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਖਬਰਾਂ ਦੇ ਪਿੱਛੇ ਕੀ ਸੱਚਾਈ ਲੁਕੀ ਹੁੰਦੀ ਆ। ਬੜੀ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਹੁਣ ਬਲਵਿੰਦਰ ਕੌਰ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।